ਅਗਲੀ ਖਬਰ ਦੇ ਵੱਲ ਵਧੀਏ ਤੇ ਮਿੰਟ ਜੀ ਗੱਲ ਕਰੀਏ ਵੀਸੀ ਦੀਆਂ ਕੀਤੀਆਂ ਸ਼ਿਕਾਇਤਾਂ ਦੀ। ਹੁਣ ਵੀਸੀ ਦੀਆਂ ਕੀਤੀਆਂ ਦੀ ਸ਼ਿਕਾਇਤ ਵੀ ਵਿਜੀਲੈਂਸ ਕੋਲ ਪਹੁੰਚ ਗਈ। हाँ जी, ये कीतियां ਜਿਹੜੀਆਂ ਉਹ ਕਹਿੰਦੇ ਨਾ ਕੀਤੀਆਂ ਦੁੱਲੇ ਦੀਆਂ ਗਈਆਂ ਪੇਸ਼ ਲੱਦੀ ਦੇ ਆ ਜੀ ਤੇ ਉਹ ਤੇ ਹੈ ਨਹੀਂ, ਇਹ ਤੇ ਇਹਨਾਂ ਦੇ ਆਪਣੀ ਆਈਆਂ ਨੇ ਪੇਸ਼। ਇਹ ਤੇ ਆਪ ਹੀ ਬਥੇਰਾ ਕੁਝ ਕਰਕੇ ਗਏ। ਸੋ ਵੀਸੀ ਸਾਹਿਬ ਉਹੀ ਹੈ ਜਿਹੜੇ ਪਿਛਲੇ ਦਿਨ ਹੀ ਇੱਥੋਂ ਚਲੇ ਗਏ ਨੇ। ਚਲੇ ਨਹੀਂ ਗਏ, ਮੈਂ ਤੇ ਕਹੂੰਗਾ ਕਿ ਪੰਜਾਬ ਯੂਨੀਵਰਸਿਟੀ ਹੀ ਛੁੱਟ ਗਈ ਉਹਨਾਂ ਦੇ ਹੱਥੋਂ। ਜੀ ਜੀ ਜੀ, ਇਹੋ ਜਿਹਾ ਵੀਸੀ, ਇਹੋ ਜਿਹਾ ਵੀਸੀ, ਤੌਬਾ ਤੌਬਾ ਤੌਬਾ। ਇਹਨਾਂ ਵੀ ਇਹੋ ਜਿਹੇ ਜੇ ਤੁਹਾਡੇ ਕੋਲ ਸਿੱਖਿਆ ਦੇਣ ਵਾਲੇ ਮਹਾਰਥੀ ਨੇ, ਵਿਦਵਾਨ ਨੇ, ਤਾਂ ਬਸ ਸਰ ਗਿਆ ਫਿਰ ਤੇ ਬਿਲਕੁਲ ਹੋ ਗਿਆ ਕੰਮ ਜੀ। ਦੇਖੋ ਗੱਲ ਇਹ ਆ ਕਿ ਸ਼ਿਕਾਇਤਾਂ ਦੀ ਰਿਪੋਰਟ ਜਿਹੜੀ ਆ ਪੰਜਾਬ ਸਰਕਾਰ ਦੇ ਕੋਲ ਪਹੁੰਚੀ ਆ। ਅਸਲ ਚ ਕੀ ਹੈ ਕਿ ਜਿਹੜਾ ਇਹ ਵੀਸੀ ਸੀਗਾ, ਇਹ ਵੀਸੀ ਰਾਜਕੁਮਾਰ, ਇਹਦੇ ਵਿੱਚ ਹੁਣ ਸਾਫ਼ ਤੇ ਸਪਸ਼ਟ ਗੱਲ ਇਹ ਹੈ ਕਿ ਬਹੁਤ ਸਾਰੇ ਇਲਜ਼ਾਮ ਸੀ। ਅਸੀਂ ਇਲਜ਼ਾਮ ਹੀ ਕਹਾਂਗੇ, ਕਥਿਤ ਤੌਰ ਤੇ ਦੋਸ਼ ਲੱਗਦੇ ਨੇ, ਬਹੁਤ ਸਾਰੀਆਂ ਗੜਬੜੀਆਂ ਨੇ। ਜੇ ਉਹਨਾਂ ਦਾ ਮੈਂ ਜ਼ਿਕਰ ਕਰਾਂ ਤੇ ਬਥੇਰੀਆਂ, ਉਹ ਮੈਂ ਤੁਹਾਨੂੰ ਇੱਕ ਇੱਕ ਕਰਕੇ ਵੀ ਦੱਸ ਸਕਦਾ, ਕਿਉਂਕਿ ਇਹ ਚੀਜ਼ਾਂ ਸਾਡੇ ਪੋਟਿਆਂ ਤੇ ਰੱਟੀਆਂ ਹੁੰਦੀਆਂ। ਕਿਉਂਕਿ ਇਹ ਜਿਹੜਾ ਮਾਮਲਾ ਸੀਗਾ, ਤੁਹਾਨੂੰ ਯਾਦ ਹੀ ਹੈ ਕਿ ਪੰਜਾਬ ਯੂਨੀਵਰਸਿਟੀ ਦਾ ਅਸੀਂ ਬਹੁਤ ਚੱਕਦੇ ਰਹੇ ਹਾਂ। ਇੱਕ ਵੇਲਾ ਤੇ ਇਸ ਤਰ੍ਹਾਂ ਦਾ ਸੀ ਕਿ ਇਸ ਵੀਸੀ ਨੇ ਇੱਕ ਕਮੇਟੀ ਬਣਾ ਕੇ ਤੇ ਯੂਨੀਵਰਸਿਟੀ ਦਾ ਦਾਇਰਾ ਹੀ ਖਰੜ ਤੱਕ ਰੱਖਣ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੂਰਾ ਮਨਸੂਬਾ ਬਣਾ ਲਿਆ ਸੀ। ਇਹ ਉਹੀ ਵੀਸੀ ਆ ਜਿਹਨੇ ਇਲੈਕਸ਼ਨ ਹੀ ਨਹੀਂ ਸੀ ਹੋਣ ਦਿੱਤਾ। ਸਾਡੀ ਆਲਾ ਤਰੀਨ ਗਵਰਨਿੰਗ ਬਾਡੀ ਜਿਹੜੀ ਆ ਉਹਦਾ ਭੋਗ ਪਾਉਣ ਨੂੰ ਫਿਰਦਾ ਸੀਗਾ। ਪਰ ਇਹਦੇ ਤੇ ਦੋਸ਼ ਜਿਹੜੇ ਯਾਨੀ ਪ੍ਰਸ਼ਾਸਕੀ ਤੌਰ ਤੇ ਸਨ। ਮਲਟੀਟਾਸਕ ਸਟਾਫ ਵਾਲਾ ਯਾਦ ਆ, ਨਿਯੁਕਤੀਆਂ ਚ ਰਿਸ਼ਵਤ ਚੱਲੀ ਹੈ ਜੀ, ਦੋਸ਼ ਲੱਗਾ। ਜੇਈ ਰਿਸ਼ਵਤ ਕਾਂਡ ਸੀਗਾ, ਕਾਲਜ ਪ੍ਰਿੰਸੀਪਲਾਂ ਤੇ ਪ੍ਰੋਫੈਸਰਾਂ ਤੋਂ ਗਿਫਟ ਲੈਣ ਦੇ ਮਾਮਲੇ ਦੀ ਚਰਚਾ ਸੀ। ਇੰਸਪੈਕਸ਼ਨ ਕਮੇਟੀਆਂ ਵੱਲੋਂ ਪੈਸੇ ਲੈਣ ਦੇ ਬਹੁਤ ਹੀ ਦੋਸ਼ ਸਨ ਜੀ। ਤਾਂ ਇਹ ਦੋਸ਼ਾਂ ਦਾ ਆਵਾਰ ਸੀਗਾ। ਸੋ ਇਹਦੇ ਚੱਲਦਿਆਂ ਹੀ ਅਸਤੀਫਾ ਇਹਦੇ ਤੋਂ ਲੈ ਲਿਆ ਗਿਆ। ਪਰ ਹੁਣ ਜਿੱਦਾਂ ਹੈ ਕਿ ਬਈ ਪੰਜਾਬ ਸਰਕਾਰ ਦੇ ਕੋਲ ਵੀ ਰਿਪੋਰਟ ਹੈ। ਜੇ ਪੰਜਾਬ ਸਰਕਾਰ ਚਾਹੇ ਤਾਂ ਵੈਸੇ ਤੇ ਮੈਂ ਕਹੂੰਗਾ ਕਿ ਭਗਵੰਤ ਮਾਨ ਨੂੰ, ਚਲੋ ਠੀਕ ਹੈ, ਦੋ ਕੁ ਕੰਮ ਭਗਵੰਤ ਮਾਨ ਦੇ, ਹਾਲਾਂਕਿ ਇੱਕ ਤੇ ਅੱਧ ਵਿਚਾਲੇ ਹੀ ਹੈ ਜੀਰੇ ਵਾਲਾ, ਇੱਕ ਜਿਹੜਾ ਸਟੈਂਡ ਲਿਆ ਸੀਗਾ, ਯਾਨੀ ਕਹਿ ਸਕਦੇ ਹਾਂ ਸਵਾ ਕੁ ਜਾਂ ਡੇਢ ਕੁ ਕੰਮ ਤੇ ਹਫ਼ਤੇ 10 ਦਿਨਾਂ ਚ ਅੱਛਾ ਕੀਤਾ ਆਸੂ। ਤਾਂ ਜੇ ਕਿਤੇ ਲਈ ਦਾ ਦਈ ਦਾ ਔਖਾ ਸੌਖਾ ਹੋ ਕੇ ਸੀਐਮ ਇਹ ਵੀ ਕੰਡਾ ਕੱਢ ਦੇਵੇ ਨਾ ਤੇ ਬੜਾ ਮਜ਼ਾ ਆਏਗਾ। ਕਿ ਪਤਾ ਇਹਨਾਂ ਦੇ ਕੋਲ ਰਿਪੋਰਟਾਂ ਪਈਆਂ ਨੇ, ਸਾਰਾ ਕੁਝ ਹੋਇਆ ਜੋ ਯੂਨੀਵਰਸਿਟੀ ਦੇ ਅਸੀਂ ਹੁਣ ਤੱਕ ਦੇ ਚਰਚੇ ਸੁਣੇ ਆ, ਜੋ ਉੱਥੇ ਹੋ ਰਿਹਾ, ਜੇ ਉਹਦੀ ਸਾਰੀ ਜਾਂਚ ਪੜਤਾਲ ਇਹ ਕਰਵਾ ਲੈਣ, ਜੋ ਵੀ ਇਹਨਾਂ ਦੇ ਕੋਲ ਹੈ। ਕਿਉਂਕਿ ਦੇਖੋ ਹੁਣ ਕਾਲਜ ਤਾਂ ਪੰਜਾਬ ਦੇ ਵਿੱਚ ਹੀ ਚੱਲਦੇ ਆ ਨਾ ਬਹੁਤ ਸਾਰੇ, ਜਿਵੇਂ ਮੈਂ ਤੁਹਾਨੂੰ ਦੱਸਿਆ ਇੱਕ ਇੱਕ ਕਰਕੇ, ਕਿ ਜੇ ਉਹ ਗੜਬੜੀਆਂ ਹੋਈਆਂ ਤੇ ਵੀਸੀ ਨੂੰ ਜਾਣ ਨਹੀਂ ਦੇਣਾ ਚਾਹੀਦਾ, ਸੁੱਕਿਆ ਇਹਨੂੰ ਘੇਰਨਾ ਚਾਹੀਦਾ। ਇਹ ਵੀ ਯਾਦ ਰੱਖੇ ਕਿ ਬਾਈ ਪੰਜਾਬੀਆਂ ਦੇ ਨਾਲ ਏਦਾਂ ਕੀਤੀ ਸੀ ਤੇ ਪੰਜਾਬੀਆਂ ਨੇ ਵੀ ਫਿਰ ਅੱਗੋਂ 31 ਦੇ 51 ਪਾਏ ਨੇ। ਜੀ ਬਿਲਕੁਲ। ਪਰ ਜੇ ਗਲਤ ਹੈ ਤਾਂ ਮੈਂਡੇਟ ਆ ਜੀ ਜੀ।